ਜੰਗ ਦੇ ਕਰਕੇ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਤੇਲ ਨੂੰ ਲੈ ਕੇ ਕਾਫੀ ਚਿੰਤਾ ਜਿਹੜੀ ਉਹ ਇਸ ਟਾਈਮ ਦੇਖੀ ਜਾ ਰਹੀ ਹੈ। ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ। ਭਾਰਤ ਵਿੱਚ ਹਰਦੀਪ ਪੁਰੀ ਕਹਿੰਦੇ ਆ ਵੀ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ ਭਾਰਤ ਵਿੱਚ। ਬਿਲਕੁਲ ਜੀ, ਪੈਟਰੋਲੀਅਮ ਮਿਨਿਸਟਰ ਹੈ ਨਾ, ਕੇਂਦਰੀ ਵਜ਼ੀਰ ਨੇ, ਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੁਣ ਇਹਨਾਂ ਨੇ ਬੜਾ ਜ਼ਬਰਦਸਤ ਕੰਪੇਨ ਕੀਤਾ ਸੀ, ਉਸ ਤੋਂ ਬਾਅਦ ਚਲੇ ਗਏ ਆ ਤੇ ਹੁਣ ਤੇਲ ਤੇ ਜਾ ਕੇ ਕੁਛ ਨਾ ਕੁਛ ਜਿਹੜਾ ਵਿਗੜਿਆ ਖੇਲ ਹੈ ਉਹਦੇ ਤੇ ਗੱਲ ਕਰਨ। ਤਾਂ ਜਿਵੇਂ ਤੁਸੀਂ ਕਿਹਾ ਕਿ ਜੰਗ ਦਾ ਅਸਰ ਹੁਣ ਕਿਸੇ ਇੱਕ ਖਿੱਤੇ ਤੱਕ ਮਹਿਦੂਦ ਨਹੀਂ ਰਹਿੰਦਾ। ਜੇ ਕਿਤੇ ਜੰਗ ਲੱਗਿਆ ਤਾਂ ਸਮਝ ਲਓ ਸਾਰੀ ਆਪਾਂ ਕਿਤੇ ਨਾ ਕਿਤੇ ਉਸ ਜੰਗ ਦੀ ਜਦ ਦੇ ਵਿੱਚ ਆਵਾਂਗੇ ਜੀ। ਇਨਫਲੇਸ਼ਨ ਜਿਹੜੀਆਂ ਹੁੰਦੀਆਂ ਨੇ, ਸਟਾਕ ਐਕਸਚੇਂਜਾਂ, ਸ਼ੇਅਰ ਬਾਜ਼ਾਰ, ਇਹ ਸਭ ਕੁਛ ਤਬਾਹੀ ਆ। ਸਾਡਾ ਰੁਪਈਆ ਦੇਖੋ, ਰੁਪਈਆ, ਉਹ ਮੈਂ ਕਾਰਟੂਨ ਦੇਖ ਰਿਹਾ ਸਾਂ, ਪ੍ਰਧਾਨ ਮੰਤਰੀ ਨੇ ਸਾਡੇ ਨੇ ਚੁੱਕਿਆ ਹੋਇਆ ਮੋਢੇ ਤੇ ਰੁਪਈਆ ਤੇ ਉੱਤੇ ਇੱਕ ਪੱਟੀ ਜਿਵੇਂ ਲਿਖ ਦਿੰਦੇ ਆ, ਨੋ ਵਾਰ, ਜੰਗ ਨਹੀਂ। ਕਿਉਂਕਿ ਰੁਪਈਆ ਇੰਨਾ ਜ਼ਿਆਦਾ ਕਹਿ ਲੋ ਕਿ ਹੌਲਾ ਹੋ ਗਿਆ ਕਿ ਮੋਢੇ ਤੇ ਚੱਕੀ ਫਿਰਦੇ ਆ ਪ੍ਰਧਾਨ ਸੇਵਕ। ਔਰ ਤੁਹਾਨੂੰ ਯਾਦ ਹੋਣਾ ਮਨਮੋਹਨ ਸਿੰਘ ਸਰਕਾਰ ਵੇਲੇ ਇਹਨਾਂ ਨੇ ਮਜ਼ਾਕ ਕੀਤਾ ਸੀਗਾ ਰੁਪਈਏ ਨੂੰ ਲੈ ਕੇ ਜੀ। ਅੱਜ ਅਸੀਂ ਇਸ ਬਦਹਾਲੀ ਚ ਚਲੇ ਗਏ ਆ। ਸੋ ਇਹ ਗਲੋਬਲੀ ਫਰਕ ਪੈਣਾ ਹੀ ਪੈਣਾ। ਤਾਂ ਜੋ ਕੇਂਦਰੀ ਵਜ਼ੀਰ ਹਰਦੀਪ ਸਿੰਘ ਪੁਰੀ ਹੈ, ਉਹਨਾਂ ਦਾ ਕਹਿਣਾ ਆ ਕਿ ਦੇਖੋ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ। ਅਸੀਂ ਅੱਗੇ ਵੀ ਜੋ ਫੈਸਲਾ ਲਵਾਂਗੇ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਲਵਾਂਗੇ। ਮਤਲਬ ਸਾਫ਼ ਆ, ਇਹ ਲੋਕ ਸਮਝ ਲੈਣ ਕਿ ਉਹ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਕਿ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ, ਪਰ ਰੇਟ ਦੇ ਵਿੱਚ ਕੋਈ ਕਮੀ ਆਏਗੀ ਐਸੀ ਕੋਈ ਗਰੰਟੀ ਨਹੀਂ। ਕਿਉਂਕਿ ਰੇਟ ਹੁਣ ਮਾਰਨਗੇ ਸੜਕ ਤੇ, ਜਿਵੇਂ 10 ਤਰੀਕ ਲੰਘੇਗੀ ਸਮਝ ਲਓ ਕਿ ਕੰਮ ਹੋ ਗਿਆ। 5-10 ਰੁਪਏ ਦਾ ਇਜ਼ਾਫਾ ਯਕਦਮ, ਉਸ ਤੋਂ ਬਾਅਦ ਫਿਰ 1 ਰੁਪਈਆ 75 ਪੈਸੇ, 12 ਨੇ, 16 ਨੇ, ਏਦਾਂ ਹੀ ਵੱਧਦੀ ਜਾਣੀ ਹੈ, ਜਾਊਗੀ ਗੱਡੀ ਤਾਂ ਦੀ ਤਾਂ। ਸੋ ਇਸ ਕਰਕੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਸੰਕੇਤ ਦੇ ਦਿੱਤਾ ਕਿ ਜੋ ਵੀ ਅਸੀਂ ਕਰਾਂਗੇ ਆਪਣੇ ਨਾਗਰਿਕਾਂ ਦੇ ਹਿੱਤ ਚ ਕਰਾਂਗੇ। ਤੇਲ ਵਾਧੂ ਹੋਊਗਾ ਪਰ ਲੈਣਾ ਬਾਈ ਤੁਹਾਡੇ ਪਾਸੇ। ਵੈਸੇ ਜੇ ਤੁਸੀਂ ਵੇਖੋ ਕਿ ਕੌਮਾਂਤਰੀ ਪੱਧਰ ਤੋਂ ਖਬਰ ਆ ਰਹੀ ਹੈ, ਚੈੱਕ ਕਰ ਲੈਣਾ, ਮੇਰੇ ਹਿਸਾਬ ਦੇ ਨਾਲ US ਨੇ ਰਸ਼ੀਆ ਦੇ ਤੇਲ ਇੰਪੋਰਟ ਤੇ ਪਾਬੰਦੀ ਲਾ ਦਿੱਤੀ ਹੈ, ਜਿਹਦੀ ਕਿ ਸੰਭਾਵਨਾ ਸੀ। ਹੁਣੇ ਰਾਸ਼ਟਰਪਤੀ ਬੋਲ ਕੇ ਹਟੇ ਆ ਜੀ, ਮੈਂ ਹੁਣੇ ਸੁਣ ਹੀ ਰਿਹਾ ਸੀ ਉਹਨਾਂ ਨੂੰ, ਹੁਣੇ ਬੋਲ ਕੇ ਹਟੇ ਆ, ਕਹਿੰਦੇ ਵੀ ਆਪਾਂ ਨਹੀਂ ਲੈਣਾ। ਬਿਲਕੁਲ ਬਿਲਕੁਲ ਬਿਲਕੁਲ, ਇਹਦਾ ਮਤਲਬ ਇਹ ਹੈ ਕਿ ਉਹ ਤੇਲ ਹੁਣ ਦੇਖੋ ਰੌਲਾ ਕੀ ਹੈ ਕਿ ਜੇ ਆਪਾਂ ਦੇਖੀਏ ਈਰਾਨ ਵਾਲਾ ਮਸਲਾ ਵੀ ਪਚੀਦਾ ਹੈ ਨਾ। ਈਰਾਨ ਜੇ ਕਿਸੇ ਡੀਲ ਚ ਜਾਂਦਾ US ਦੇ ਨਾਲ ਤੇ ਤਾਂ ਹੀ ਉਧਰੋਂ ਖੁੱਲੇਗਾ, ਕਿਉਂਕਿ ਆਪਸ਼ਨ ਹੀ ਦੇਖ ਰਹੇ ਹੈ ਨਾ, ਰਸ਼ੀਆ ਨਹੀਂ ਈਰਾਨ। ਤੇ ਜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ ਭੱਜ ਕੇ ਉਧਰ ਨੂੰ ਜਾਣਾ ਪੁਤਿਨ ਵੱਲ, ਉਹ ਵੀ ਵੇਖੋਗੇ ਤਾਂ ਉਹ ਵੀ ਇੱਕ ਕੂਟਨੀਤੀ ਲੱਗਦੀ ਹੈ। ਕਿਉਂਕਿ ਈਰਾਨ ਦੇ ਨਾਲ ਕਿਤੇ ਨਾ ਕਿਤੇ ਥੋੜੀ ਨਜ਼ਦੀਕਤਾ ਵੱਧ ਰਹੀ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਈਰਾਨ ਦੇ ਨਾਲ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਸੰਬੰਧ ਨੇ, ਰਾਈਵਲਰੀ ਹੈ ਪੂਰੀ ਉਹਨਾਂ ਦੀ ਜ਼ਬਰਦਸਤ। ਸੋ ਇਸ ਕਰਕੇ ਨਾਲ ਦੀ ਨਾਲ ਕੌਮਾਂਤਰੀ ਕੂਟਨੀਤੀ ਵੀ ਚੱਲ ਰਹੀ ਆ। ਸੋ ਇਸ ਕਰਕੇ ਰਸ਼ੀਆ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਸਾਡੇ ਇੰਪੋਰਟ ਤੇ ਪਾਬੰਦੀਆਂ ਜ਼ਿਆਦੀਆਂ ਲਾਓਗੇ ਤੇਲ ਦੀਆਂ ਖਾਸ ਤੌਰ ਤੇ ਤੁਹਾਡੀ ਇਹ ਜਿਹੜੀ ਤੇਲ ਦੀ ਕੀਮਤ ਹੈ ਉਹ ਜਾਊ $300 ਦੇ ਨਜ਼ਦੀਕ। ਤਾਂ $300 ਤੇ ਜਾਣਾ ਤੇਲ ਦਾ ਫਿਰ ਸਮਝ ਲਓ ਕਿ ਕੀ ਸਿਆਪਾ ਪਊਗਾ। ਔਰ ਸਾਡਾ ਜਿਹੜਾ ਤੇਲ ਦਾ ਮਸਲਾ ਕੁਛ ਵੱਖਰਾ ਇੰਡੀਆ ਦਾ, ਤੁਹਾਨੂੰ ਪਤਾ ਸਾਡਾ ਇੰਪੋਰਟ ਬਹੁਤ ਵੱਧ ਜਾਂਦਾ ਹੈ ਨਾ। ਵੈਸੇ ਵੀ ਜੇ 80% ਤੁਸੀਂ ਕਿਸੇ ਵੀ ਚੀਜ਼ ਤੇ ਨਿਰਭਰ ਹੋ ਤਾਂ ਫਿਰ ਤੁਹਾਡਾ ਇੰਪੋਰਟ ਤਾਂ ਵਧਣਾ ਹੀ ਵਧਣਾ। ਔਰ ਤੁਹਾਡਾ ਇੰਪੋਰਟ ਬਿੱਲ ਜਿਹੜਾ ਹੈ ਉਹ ਰੁਪਈਏ ਦੇ ਹਿਸਾਬ ਨਾਲ, ਕਿਉਂਕਿ ਰੁਪਈਆ ਤੁਹਾਡਾ ਜਿਹੜਾ ਘਟ ਰਿਹਾ, ਰੁਪਈਆ ਘਟ ਰਿਹਾ, ਤਾਂ ਜਦੋਂ ਤੇਲ ਇੰਪੋਰਟ ਕਰੋਗੇ ਹੁਣ ਇਹ ਹੈ ਕਿ ਸਾਡੇ ਐਕਸਪੋਰਟਰ ਨੂੰ ਤਾਂ ਫਰਕ ਪੈ ਜਾਣਾ ਹੈ। ਹੁਣ ਤਾਂ ਫਾਇਦਾ ਹੋਏਗਾ ਨਾ ਜੇ ਰੁਪਈਆ ਘਟਦਾ ਹੈ, ਡਾਲਰ ਦੇ ਮੁਕਾਬਲੇ ਡਿੱਗਦਾ ਹੈ। ਪਰ ਜਿਹੜਾ ਸਾਡਾ ਇੰਪੋਰਟਰ ਹੈ, ਜੋ ਅਸੀਂ ਇੰਪੋਰਟ ਕਰਦੇ ਹਾਂ ਚੀਜ਼, ਉਹਦਾ ਬਿੱਲ ਵੱਧ ਜਾਣਾ ਹੈ। ਤਾਂ ਇਹ ਤੇ ਸਾਫ਼ ਆ ਕਿ ਜਿਸ ਤਰ੍ਹਾਂ ਦੀ ਹੁਣ ਸੂਰਤ ਹਾਲ ਹੈ, ਜੇ ਜੰਗ ਖਤਮ ਨਹੀਂ ਹੁੰਦਾ, ਪਾਬੰਦੀਆਂ ਇਸੇ ਤਰ੍ਹਾਂ ਲੱਗਦੀਆਂ। ਈਰਾਨ ਤੇ ਵੈਨੇਜ਼ੁਏਲਾ ਦਾ ਕੋਈ ਆਪਸ਼ਨ ਜਿਹੜਾ ਨਹੀਂ ਇਸਤੇਮਾਲ ਕੀਤਾ ਜਾਂਦਾ। US ਵੈਸੇ ਮੇਰੇ ਖਿਆਲ ਦੇ ਨਾਲ ਟਰੰਪ ਕਾਲ ਦੇ ਵਿੱਚ ਤੇ ਬੜਾ ਤੇਲ ਕੱਢ ਰਿਹਾ ਸੀਗਾ, ਸ਼ੈਲ ਆਇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਉਹ ਬੰਦ ਕਰ ਦਿੱਤਾ ਜਾਂ ਘਟਾ ਦਿੱਤਾ, ਮੈਨੂੰ ਪਤਾ ਨਹੀਂ ਉੱਥੋਂ ਦੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਆ। ਸੋ ਇਸ ਕਰਕੇ ਹੁਣ ਜੇ ਤੁਸੀਂ ਦੇਖੋਗੇ ਅਰਬ ਜਿਹੜੀਆਂ ਕੰਟਰੀਆਂ ਨੇ OPEC ਦੇ ਵਿੱਚ ਆਉਣ ਵਾਲੀਆਂ, ਖਾਸ ਤੌਰ ਤੇ ਜਿਹੜੇ ਹੋਰ ਤੇਲ ਉਤਪਾਦਕ ਦੇਸ਼ ਆ, ਉਹ ਤਾਂ ਮਾਰਦੇ ਕੱਛਾਂ ਵਜਾਉਂਦੇ ਕੱਛਾਂ। ਪਰ ਜਿਹੜੇ ਹੁਣ ਇੰਡੀਆ ਜਾਂ ਚਾਈਨਾ ਵਰਗੇ ਦੇਸ਼ ਆ, ਉਹਨਾਂ ਤੇ ਤਾਂ ਕਿਤੇ ਨਾ ਕਿਤੇ ਮਾਰ ਪੈਣੀ ਹੈ। ਹੁਣ
ਚਾਈਨਾ ਤੇ ਕਿੰਨੀ ਪੈਂਦੀ ਉਹ ਵੱਖਰੀ ਗੱਲ, ਪਰ ਇੰਡੀਆ ਤੇ ਬਹੁਤ ਪਏਗੀ, ਇੰਡੀਆ ਤੇ ਬਹੁਤ ਪਏਗੀ ਇਹ ਸਾਫ਼ ਹੈ। ਔਰ ਜਿਵੇਂ ਹੀ ਇਧਰੋਂ ਪੈਣੀ ਸਟਾਰਟ ਹੋਏਗੀ, ਇਨਫਲੇਸ਼ਨ ਦੇ ਨਾਲ ਕੀ ਹੈ ਕਿ ਇੰਡੀਆ ਦੇ ਬਾਜ਼ਾਰ ਦੇ ਵਿੱਚ, ਹਾਲਾਂਕਿ ਮੈਂ ਕੋਈ ਆਰਥਿਕ ਮਾਹਰ ਨਹੀਂ ਹੈ, ਪਰ ਇੰਨੀ ਕੁ ਸਮਝ ਜ਼ਰੂਰ ਹੈ ਇਸ ਬਾਜ਼ਾਰ ਦੀ, ਮੈਨੂੰ ਬਹੁਤ ਅੱਛੀ ਤਰੀਕੇ ਨਾਲ ਸਮਝਿਆ ਜੀ ਕਿ ਜਿਵੇਂ ਹੀ ਇਨਫਲੇਸ਼ਨ ਵਧੇਗਾ, ਮਹਿੰਗਾਈ ਵਧੇਗੀ, ਤਿਵੇਂ ਹੋਣਾ ਕੀ ਹੈ ਕਿ ਸਾਡੀ ਜਿਹੜੀ ਪਰਚੇਜ਼ਿੰਗ ਸ਼ਕਤੀ ਹੁੰਦੀ ਹੈ, ਪਾਵਰ ਹੁੰਦੀ ਹੈ, ਪਰਚੇਜ਼ਿੰਗ ਪਾਵਰ ਕਿਸੇ ਦੀ, ਉਹ ਘਟ ਜਾਏਗੀ। ਤਾਂ ਜਦੋਂ ਉਹ ਤੁਹਾਡੀ ਘਟੇਗੀ, ਨਾਲ ਦੀ ਨਾਲ ਫਿਰ ਤੁਹਾਡੀ ਡਿਮਾਂਡ ਘਟ ਜਾਏਗਾ, ਡਿਮਾਂਡ ਘਟ ਜਾਏਗੀ ਤਾਂ ਸਭ ਕੁਝ ਗਿਆ। ਯਾਨੀ ਇੰਡੀਆ ਵਾਸਤੇ ਮੇਰੇ ਖਿਆਲ ਦੇ ਨਾਲ, ਦੇਖੋ ਮੈਂ ਇਸ ਗੱਲ ਨੂੰ ਇੱਕ ਇਮਾਨਦਾਰੀ ਨਾਲ ਕਹਿਣਾ ਚਾਹਾਂਗਾ, ਕਿਸੇ ਦੀ ਮੈਂ ਨਹੀਂ ਕੋਈ ਕਦੇ ਆਲੋਚਨਾ ਨਹੀਂ ਕਰਦਾ, ਨਾ ਹੀ ਮੈਂ ਕਿਸੇ ਨੂੰ ਗਫਲਤ ਦੇ ਵਿੱਚ ਰੱਖਦਾ, ਕਿ ਇਸ ਜੰਗ ਤੋਂ ਬਾਅਦ ਜੇ ਮੰਨ ਲਓ ਸਥਿਤੀ ਨਹੀਂ ਸੰਭਲਦੀ ਹਾਲ ਦੀ ਘੜੀ, ਔਰ ਫਿਰ ਤੁਸੀਂ ਦੇਖੋ ਕਿ ਸਾਡੀ ਜਿਹੜੀ ਆਰਥਿਕਤਾ ਬਹੁਤ ਜ਼ਿਆਦਾ ਕਸੂਤੀ ਜਾਣ ਵਾਲੀ ਇੰਡੀਆ ਦੀ, ਖਾਸ ਤੌਰ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੇ ਯਕਦਮ ਆ ਜਿਹੜਾ ਤੇਲ ਚੜੇਗਾ ਹੁਣ, ਔਰ ਜਿਹਦੇ ਬਾਰੇ ਕਿਆਫਾ ਤੁਸੀਂ ਦੇਖੋ HDFC ਬੈਂਕ ਨੇ ਜਿਹੜੀ ਸਾਡੀ ਅਗਲੇ ਸਾਲ ਦੀ GDP, ਹੁਣ ਮੈਂ ਜਿਹੜੀ ਗੱਲ ਕਹਿ ਕੇ ਹਟਿਆ ਉਹ ਇੱਕ ਆ ਗਈ ਅੰਕੜੇ ਦੇ ਰੂਪ ਚ। HDFC ਕੀ ਕਹਿ ਰਿਹਾ, ਉਹਨੇ ਆਪਣਾ ਜਿਹੜਾ GDP ਦਾ ਅਨੁਮਾਨ ਲਾਉਂਦੇ ਹੁੰਦੇ ਆ ਨਾ, ਅੰਦਾਜ਼ਾ ਜਿਹਨੂੰ ਆਪਾਂ ਪੰਜਾਬੀ ਚ ਕਹੀਏ, ਉਹ 8.2 ਤੋਂ ਸਾਡੀ ਜਿਹੜੀ ਗਰੋਥ ਰੇਟ ਹੋਏਗੀ, ਗਰੋਥ ਰੇਟ ਤੋਂ ਭਾਵ ਕੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀ ਅਸੀਂ ਪ੍ਰੋਡਕਟਿਵਿਟੀ ਕਿੰਨੀ ਵਧਾਵਾਂਗੇ। ਤਾਂ ਜਿਵੇਂ ਮੰਨ ਲਓ ਅਸੀਂ ਕੋਈ 100 ਕੁਆਂਟਲ ਕਣਕ ਪੈਦਾ ਕੀਤੀ ਤੇ ਐਤਕੀ ਸਾਡੀ ਹੋ ਗਈ 108 ਕੁਆਂਟਲ, ਤੇ ਕਿੰਨੀ ਹੋ ਗਈ ਗਰੋਥ ਸਾਡੀ 8%। ਤਾਂ 8% ਇਹਨੂੰ ਕਹਿੰਦੇ ਗਰੋਥ ਰੇਟ। ਤਾਂ ਜਿਹੜੀ ਗਰੋਥ ਰੇਟ ਦਾ ਅਨੁਮਾਨ ਲਾ ਰਹੇ ਨੇ, ਅੰਦਾਜ਼ਾ ਲਾ ਰਹੇ ਨੇ 8.2, ਉਹ ਉਹਨਾਂ ਨੇ ਘਟਾ ਕੇ 7.5 ਕਰ ਦਿੱਤੀ ਹੈ। 7.5 ਦਾ ਮਤਲਬ ਕੀ ਹੈ ਕਿ ਅਸੀਂ ਇੰਪੋਰਟ ਤੇ ਹਾਲੇ ਵੀ ਬਹੁਤ ਜ਼ਿਆਦਾ ਨਿਰਭਰ ਹਾਂ। ਜਿਵੇਂ ਇਨਫਲੇਸ਼ਨ ਬਹੁਤ ਜ਼ਿਆਦਾ ਵਧੇਗੀ, ਤਿਵੇਂ ਹੀ ਨਾਲ ਦੀ ਨਾਲ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਾਡੀ ਕੰਜੰਪਸ਼ਨ ਜਿਹੜੀ ਉਹ ਆ ਘਟ ਜਾਂਦੀ, ਔਰ ਉਹਦੇ ਨਾਲ ਸਾਡੀ ਡਿਮਾਂਡ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ, ਤੇ ਉਹਦੇ ਨਾਲ ਹੀ ਫਿਰ ਸਾਡੀ ਉਤਪਾਦਨ ਸ਼ਕਤੀ ਵੀ ਜਿਹੜੀ ਆ ਪ੍ਰਭਾਵਿਤ ਹੁੰਦੀ ਹੈ। ਸੋ ਜੰਗ ਤਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ, ਪਰ 10 ਤਰੀਕ ਤੋਂ ਬਾਅਦ ਭਾਰਤ ਨੂੰ ਇੱਕ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰੇਗਾ। ਨਾ ਸਿਰਫ ਕੂਟਨੀਤਿਕ ਪੱਧਰ ਤੇ ਸਾਡੇ ਲੀਡਰਾਂ ਦਾ ਇਮਤਿਹਾਨ ਹੋਣ ਜਾਏਗਾ, ਬਲਕਿ ਇੱਥੋਂ ਦੇ ਲੋਕਾਂ ਦੀ ਮਹਿੰਗਾਈ ਜਿਹੜੀ ਹੈ ਨਾ ਬੜੀ ਖੁੰਬ ਟੱਪੇਗੀ। ਕਿਉਂ? ਕਿਉਂਕਿ ਆਉਣ ਵਾਲੇ ਦਿਨਾਂ ਚ ਕੋਈ ਚੋਣ ਵੀ ਨਹੀਂ ਨਾ ਹੈਗੀ। ਜੇ ਕੋਈ ਦੁੱਬੜੀ ਚੋਣ ਹੀ ਆ ਜਾਵੇ ਤੇ ਉਹਦੇ ਚ ਚਲੋ 2-3 ਮਹੀਨੇ ਸਾਡੇ ਸੌਖੇ ਲੰਘ ਜਾਂਦੇ ਨੇ। ਜੀ ਬਿਲਕੁਲ।